ਬਾਰਿਸ਼ਾਂ ਹੋ ਰਹੀਆਂ ਹੋਣ ਜਾਂ ਹੋ ਕੇ ਹਟ ਗਈਆਂ ਹੋਣ, ਰੋਈ ਜਾਣ ਦੀ ਆਪਣੀ ਇੱਛਾ ਸੀ। ਇਸ ਤਰ੍ਹਾਂ ਸਾਡਾ ਵੀ ਮੂਡ ਬਣਿਆ ਵੀ ਅਸੀਂ ਵੀ ਰੋਈ ਘੁੰਮਣ ਚੱਲੀਏ। ਸਵੇਰ ਉੱਠੇ ਆ, ਨਾਸ਼ਤਾ ਕੀਤਾ ਤੇ ਆਪਣੇ ਸਫ਼ਰ ਤੇ ਰਵਾਨਾ ਹੋ ਗਏ ਆ। ਜਿਸ ਟਾਈਮ ਅਸੀਂ ਘਰ ਤੋਂ ਨਿਕਲੇ ਆ ਟਾਈਮ ਤਕਰੀਬਨ ਹੋ ਗਿਆ ਸੀ 8:28। ਅਸੀਂ ਬਹੁਤ ਲੇਟ ਕਰ ਦਿੱਤੀ ਸੀ, ਗਰਮੀ ਬਹੁਤ ਜ਼ਿਆਦਾ ਸੀਗੀ। ਜਿਸ ਬੰਦੇ ਨੇ ਸਾਡੇ ਨਾਲ ਜਾਣਾ ਸੀ ਉਹਦੀ ਵੈਲਡਿੰਗ ਦੀ ਦੁਕਾਨ ਸੀ ਤੇ ਉਹ ਮੰਜੀਆਂ ਰੰਗ ਕਰ ਰਿਹਾ ਸੀ। ਅਸੀਂ ਆਣ ਕੇ ਉਹਨੂੰ ਕਿਹਾ ਵੀ ਤੂੰ ਜਲਦੀ ਕਰ, ਲੇਟ ਤੇ ਹੋ ਹੀ ਗਈ ਆ ਲੇਕਿਨ ਆਪਣਾ ਸਮਾਨ ਪੂਰਾ ਕਰੋ ਤੇ ਨਾਲ ਚੱਲਦੇ ਆ। ਸਬਜ਼ੀ ਵਾਲੀ ਦੁਕਾਨ ਤੋਂ ਮਸਾਲਾ ਵਗੈਰਾ ਤਿਆਰ ਕੀਤਾ ਤੇ ਨਾਲ ਹੀ ਉਹਨੇ ਆਪਣਾ ਦੇਸੀ ਜੁਗਾੜ ਕੀਤਾ ਸਮਾਨ ਲੈ ਕੇ ਜਾਣ ਦਾ, ਕਿਉਂਕਿ ਮੋਟਰਸਾਈਕਲ ਦੇ ਉੱਤੇ ਜਾਣਾ ਵਾ ਤੇ ਸਮਾਨ ਬੰਦਾ ਪਕੜ ਕੇ ਨਹੀਂ ਬੈਠ ਸਕਦਾ। ਇਹ ਦੇਸੀ ਜੁਗਾੜ ਮੈਂ ਤੇ ਪਹਿਲੀ ਦਫਾ ਦੇਖਿਆ ਵਾ, ਦੇਖ ਕੇ ਮੈਂ ਤੇ ਹੈਰਾਨ ਹੀ ਰਹਿ ਗਿਆ। ਮਸਾਲਾ ਵਗੈਰਾ ਬਰਤਨ ਵਗੈਰਾ ਲੈਣ ਤੋਂ ਬਾਅਦ ਅਸੀਂ ਆਪਣੇ ਸਫ਼ਰ ਤੇ ਰਵਾਨਾ ਹੋ ਗਏ। ਰਸਤੇ 'ਚ ਸਾਨੂੰ ਕੁਝ ਚੀਜ਼ਾਂ ਦੀ ਜ਼ਰੂਰਤ ਸੀਗੀ, ਉਹ ਸੀ ਗਡੋਏ, ਆ ਜਿਹੜੇ ਜ਼ਮੀਨ ਦੇ ਵਿੱਚ ਹੁੰਦੇ ਨੇ, ਕਿਉਂਕਿ ਮੱਛੀ ਨੂੰ ਪਕੜਨਾ ਸੀਗਾ, ਮੱਛੀ ਦਾ ਸ਼ਿਕਾਰ ਕਰਨਾ ਸੀਗਾ। ਉਹ ਗਡੋਏ ਦੇ ਉੱਤੇ ਸੁਣਿਆ ਸੀ ਬਹੁਤ ਆਉਂਦੀ ਹੈ, ਲੇਕਿਨ ਇਸ ਤਰ੍ਹਾਂ ਹੋਇਆ ਨਹੀਂ। ਅਸੀਂ ਗਡੋਏ ਤੇ ਬੜੇ ਇਕੱਠੇ ਕੀਤੇ ਪਰ ਉਹ ਸਾਡੇ ਕਿਸੇ ਕੰਮ ਨਾ ਆਏ। ਗਡੋਏ ਅਸੀਂ ਹੱਥ ਛਾਪਰ 'ਚ ਪਾਏ, ਛਾਪਰ 'ਚ ਥੋੜੀ ਜਿਹੀ ਮਿੱਟੀ ਪਾਈ ਤੇ ਨਾਲ ਲੈ ਕੇ ਅਸੀਂ ਰੂਈ ਦੀ ਤਰਫ ਰਵਾਨਾ ਹੋ ਗਏ। ਤਕਰੀਬਨ 1 ਘੰਟੇ ਦਾ ਸਫ਼ਰ ਕਰਕੇ ਰੇਤ ਦੇ ਤੜੇ ਪਾਰ ਕਰਦੇ ਹੋਏ ਅਸੀਂ ਆਪਣੀ ਮੰਜ਼ਿਲ ਤੇ ਪਹੁੰਚੇ। ਇੱਥੇ ਪਹੁੰਚ ਕੇ ਜਿਹੜਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਇਹ ਸ਼ਾਇਦ ਹੀ ਕਿਤੇ ਮਿਲਦਾ ਹੋਵੇ। ਗਰਮੀ ਹੋਣ ਦੀ ਵਜ੍ਹਾ ਤੋਂ ਅਸੀਂ ਟਾਈਮ ਜ਼ਾਇਆ ਨਹੀਂ ਕੀਤਾ ਤੇ ਆਪਣਾ ਸ਼ਿਕਾਰ ਸ਼ੁਰੂ ਕੀਤਾ। ਅਸੀਂ ਕੁੰਡੀਆਂ ਲਾ ਲਈਆਂ। ਅੱਧੇ ਘੰਟੇ ਦੀ ਮਿਹਨਤ ਦਾ ਫਲ ਆ 4 ਮੱਛੀਆਂ ਸੀਗੀਆਂ। ਅਸੀਂ ਫਿਰ ਮਿਹਨਤ ਕੀਤੀ ਤੇ ਤਕਰੀਬਨ ਸਾਡੇ ਕੋਲ ਗੁਜ਼ਾਰੇ ਜੋਗੀਆਂ ਹੋ ਗਈਆਂ, ਕਿਉਂਕਿ ਅਸੀਂ 5 ਬੰਦੇ ਸੀ ਤੇ ਅਸੀਂ ਕੜਾਈ ਬਣਾ ਕੇ ਖਾਣੀ ਸੀ। ਮੱਛੀ ਨੂੰ ਉੱਥੇ ਹੀ ਬਣਾਇਆ ਤੇ ਸਾਫ਼ ਕੀਤਾ। ਸਾਨੂੰ ਐਸੀ ਜਗ੍ਹਾ ਦੀ ਤਲਾਸ਼ ਸੀਗੀ ਜਿੱਥੇ ਬਾਲਣ ਵੀ ਆਸਾਨੀ ਨਾਲ ਮਿਲ ਜਾਵੇ, ਛਾਂ ਵੀ ਹੋਵੇ ਤੇ ਹਵਾ ਦਾ ਵੀ ਬੰਦੋਬਸਤ ਹੋਵੇ। ਐਸੀ ਇੱਕ ਜਗ੍ਹਾ ਮਿਲ ਗਈ ਜਿੱਥੇ ਸਾਨੂੰ ਸਾਰੀਆਂ ਚੀਜ਼ਾਂ ਮਿਲ ਗਈਆਂ। ਅਸੀਂ ਉੱਥੇ ਡੇਰਾ ਲਾ ਲਿਆ ਤੇ ਸ਼ੁਰੂ ਕਰ ਦਿੱਤਾ ਆਪਣਾ ਕੰਮ। ਸਭ ਤੋਂ ਪਹਿਲੇ ਬਾਲਣ ਇਕੱਠਾ ਕੀਤਾ ਤੇ ਕੋਕੀ ਬਣਾਉਣ ਵਾਸਤੇ ਸਾਨੂੰ ਰੇਤ ਗਰਮ ਕਰਨੀ ਸੀਗੀ। ਇਸ ਵਾਸਤੇ ਅਸੀਂ ਅੱਗ ਪਹਿਲੇ ਹੀ ਬਾਲ ਦਿੱਤੀ ਵੀ ਰੇਤ ਗਰਮ ਹੋ ਜਾਵੇ ਤੇ ਸਾਡੀ ਕੋਕੀ ਆਸਾਨੀ ਨਾਲ ਬਣ ਜਾਵੇ। ਸਾਈਡ ਤੇ ਮਸਾਲਾ ਤਿਆਰ ਹੋ ਰਿਹਾ ਸੀ, ਗੰਢੇ ਕੱਟੇ ਗਏ ਨੇ, ਉਸ ਤੋਂ ਬਾਅਦ ਚੁੱਲ੍ਹਾ ਵੀ ਬਣ ਗਿਆ, ਟਮਾਟਰ ਮਿਰਚਾਂ ਵਗੈਰਾ ਸਭ ਤਿਆਰ ਹੋ ਰਿਹਾ ਸੀਗਾ। ਮੱਛੀ ਤਕਰੀਬਨ ਪੱਕ ਕੇ ਤਿਆਰ ਹੋ ਚੁੱਕੀ ਸੀਗੀ। ਉਸ ਤੋਂ ਬਾਅਦ ਵਾਰੀ ਆਈ ਸੀ ਕੋਕੀ ਬਣਾਉਣ ਦੀ। ਕੋਕੀ ਰੋਹੀ ਚੋਲਿਸਤਾਨ ਦਾ ਇੱਕ ਐਸਾ ਸੁਗਾਤ ਹੈ ਜੋ ਇੱਕ ਵਾਰੀ ਖਾ ਲਵੇ ਤੇ ਉਹ ਦੁਬਾਰਾ ਖਾਣਾ ਜ਼ਰੂਰ ਪਸੰਦ ਕਰੇਗਾ। ਸਭ ਤੋਂ ਪਹਿਲੇ ਰੇਤ ਨੂੰ ਗਰਮ ਕੀਤਾ ਜਾਂਦਾ, ਫਿਰ ਇੱਕ ਮੋਟੀ ਜੀ ਆਟੇ ਦੀ ਰੋਟੀ ਬਣਾ ਕੇ ਉਹਨੂੰ ਇਹ ਰੇਤ ਦੇ ਵਿੱਚ ਦਬਾ ਦਿੱਤਾ ਜਾਂਦਾ ਵਾ। ਰੇਤ ਦੇ ਵਿੱਚ ਇਸ ਤਰ੍ਹਾਂ ਦਬਾਣਾ ਹੈ ਵੀ ਕੋਈ ਵੀ ਹਿੱਸਾ ਉਹਦਾ ਨੰਗਾ ਨਾ ਰਵੇ। 15 ਤੋਂ 20 ਮਿੰਟ ਬਾਅਦ ਕੋਕੀ ਤਿਆਰ ਹੋ ਜਾਂਦੀ ਹੈ। ਗਰਮੀਆਂ ਨੂੰ ਅਗਰ ਤੁਸੀਂ ਰੋਹੀ ਦਾ ਸਫ਼ਰ ਕਰਨਾ ਹੈ ਤੇ ਤੁਹਾਨੂੰ ਬਰਫ਼ ਤੇ ਪਾਣੀ ਦੀ ਬਹੁਤ ਜ਼ਰੂਰਤ ਹੈ, ਜੋ ਕਿ ਅਸੀਂ ਨਾਲ ਲੈ ਕੇ ਗਏ ਸੀ। ਬਰਫ਼ ਤੇ ਅਸੀਂ ਕਾਫੀ ਜ਼ਿਆਦਾ ਲੈ ਗਏ ਲੇਕਿਨ ਰਸਤੇ ਦੇ ਵਿੱਚ ਖੁਰ ਗਈ। ਮੱਛਲੀ ਵੀ ਤਿਆਰ ਹੋ ਗਈ ਸੀ ਤੇ ਉਸ ਤੋਂ ਬਾਅਦ ਸਾਡੀ ਕੋਕੀ ਵੀ ਤਿਆਰ ਹੋ ਗਈ। ਕੋਕੀ ਦੇ ਚਾਕੂ ਨਾਲ ਛੋਟੇ ਛੋਟੇ ਟੁਕੜੇ ਕਰ ਲਈਦੇ ਨੇ ਕਿਉਂਕਿ ਖਾਣ ਦੇ ਵਿੱਚ ਆਸਾਨੀ ਹੋਵੇ। ਰੱਜ ਕੇ ਖਾਣ ਤੋਂ ਬਾਅਦ ਜੋ ਸਾਲਣ ਬਚਿਆ ਸੀ ਇੱਕ ਛਾਪਰ 'ਚ ਪਾ ਲਿਆ ਵੀ ਘਰ ਵਾਸਤੇ ਵੀ ਲੈ ਚਲੀਏ। ਮੈਂ ਤੇ ਰੱਜ ਕੇ ਸਾਈਡ ਤੇ ਹੋ ਗਿਆ ਤੇ ਇਹਨਾਂ ਦਾ ਰੱਜ ਹੀ ਨਹੀਂ ਸੀ ਹੋ ਰਿਹਾ। ਮੱਛੀ ਤੇ ਕੋਕੀ ਖਾਣ ਤੋਂ ਬਾਅਦ ਸਾਡਾ ਇਰਾਦਾ ਸੀਗਾ ਵੀ ਅਸੀਂ ਖੁੰਬੀਆਂ ਵੀ ਲੱਭ ਕੇ ਲੈ ਕੇ ਜਾਈਏ। ਸਾਡੇ ਕੋਲ ਪਾਣੀ ਖਤਮ ਹੋ ਗਿਆ ਸੀ। ਪਾਣੀ ਤੋਂ ਬਗੈਰ ਚੋਲਿਸਤਾਨ ਰੋਹੀ ਦੇ ਵਿੱਚ ਗੁਜ਼ਾਰਾ ਬਿਲਕੁਲ ਵੀ ਨਹੀਂ। ਇਸ ਵਾਸਤੇ ਅਸੀਂ ਸੋਚਿਆ ਵੀ ਅਸੀਂ ਆਪ ਹੀ ਘਰ ਚੱਲ ਜਾਈਏ, ਨਾ ਕਿ ਸਾਨੂੰ ਕੋਈ ਲੈ ਕੇ ਜਾਵੇ। ਬਾਰਿਸ਼ਾਂ ਦੇ ਵਿੱਚ ਇਹ ਸਾਨੂੰ ਆਪਣਾ ਕੋਕੀ ਦਾ ਪ੍ਰੋਗਰਾਮ ਬੜਾ ਯਾਦ ਰਹੇਗਾ।